ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਦੀ ਇਸ ਰਿਪੋਰਟ ਦੇ ਵਿੱਚ ਅਫਸਾਨਾ ਖਾਨ ਨੂੰ ਜੋ ਪੁੱਛ ਪੜਤਾਲ ਦੇ ਲਈ ਸੱਦਿਆ ਗਿਆ ਸੀ NIA ਨੇ, ਉਹ ਕਿਉਂ ਸੱਦਿਆ ਗਿਆ ਸੀ ਤੇ ਉਹਦਾ ਕਾਰਨ ਕੀ ਸੀ, ਉਹ ਗੱਲ ਚੱਲੀ ਕਿੱਥੋਂ, ਉਸ ਬਾਬਤ ਜੋ ਹੁਣ ਰਿਪੋਰਟਾਂ ਆਈਆਂ ਨੇ ਉਹਦੇ ਬਾਰੇ, ਤੇ ਜੋ ਉਸ ਬਾਬਤ ਗੋਲਡੀ ਬਰਾੜ ਨੇ ਇੱਕ ਬੜੇ ਸੀਨੀਅਰ ਪੱਤਰਕਾਰ ਨੇ ਔਰ ਕ੍ਰਾਈਮ ਦੀ ਦੁਨੀਆ ਦੇ ਬੜੇ ਮੰਨੇ ਪ੍ਰਮੰਨੇ ਪੱਤਰਕਾਰ ਨੇ ਰਿਤੇਸ਼ ਲੱਖੀ, ਉਹਨਾਂ ਦੇ ਨਾਲ ਜਿਹੜੀ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਉਹਨੇ ਕੀ ਕਿਹਾ ਸੀ। ਤੇ ਇਹਦੇ ਨਾਲ ਨਾਲ ਜਿਹੜਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਗੈਂਗਸਟਰਿਜ਼ਮ ਜਿਹੜਾ ਇਸ ਵੇਲੇ ਦਹਿਸ਼ਤ ਪਾਈ ਹੋਈ ਹੈ ਔਰ ਪੂਰੀ ਮਿਊਜ਼ਿਕ ਇੰਡਸਟਰੀ ਜਿਹੜੀ ਆ ਉਹ ਸੁਸਰੀ ਵਾਂਗ ਸੁੱਤੀ ਪਈ ਹੈ। ਕਿਸੇ 'ਚ ਵੀ 2-4 ਚੁਣਿੰਦਾ ਲੋਕਾਂ ਨੂੰ ਛੱਡ ਕੇ ਮੈਂ ਕਹਿ ਰਿਹਾ ਵਾਂ, ਕਿਸੇ 'ਚ ਵੀ ਇੱਥੇ 10,000 ਕਲਾਕਾਰ ਹੋਣਾ ਵਾ ਤਕਰੀਬਨ, ਕਿਸੇ 'ਚ ਵੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਆਵਾਜ਼ ਚੁੱਕਣ ਦਾ ਹੀਆ ਨਹੀਂ ਹੈ। ਹੁਣ ਪਤਾ ਨਹੀਂ ਇਹ ਸਿੱਧੂ ਨਾਲ ਕੰਪੀਟੀਸ਼ਨ ਸੀ ਕੋਈ, ਤਾਂ ਕਰਕੇ ਸਿੱਧੂ ਤੋਂ ਇਨਸਿਕਿਉਰਿਟੀ ਸੀ ਇਹਨਾਂ ਨੂੰ ਤਾਂ ਕਰਕੇ, ਜਾਂ ਸਿੱਧੂ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਕਮਾਈ ਕਰਦਾ ਸੀ ਤਾਂ ਕਰਕੇ। ਕਾਰਨ ਕੀ ਹੈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਬੜਾ ਔਖਾ ਹੈ। ਪਰ ਇਸ ਤਰੀਕੇ ਨਾਲ ਚੁੱਪ ਕਰ ਜਾਣਾ ਉਹ ਇੱਕ ਬੜੀ ਸ਼ਰਾਰਤੀ ਜਿਹੀ ਚੁੱਪ ਕਹਿ ਸਕਦੇ ਆ ਉਹਨੂੰ, ਕਿਉਂਕਿ ਫਿਲਮਾਂ 'ਤੇ ਆਪਣੇ ਆਪ ਨੂੰ ਵੱਡਾ ਪੇਸ਼ ਕਰਨਾ, ਗਾਣਿਆਂ ਦੇ ਵਿੱਚ ਆਪਣੇ ਆਪ ਨੂੰ ਵੱਡਾ ਪੇਸ਼ ਕਰਨਾ ਇੱਕ ਹੋਰ ਚੀਜ਼ ਹੈ, ਪਰ ਰੀਅਲ ਲਾਈਫ ਦੇ ਵਿੱਚ ਬਹੁਤ ਫਰਕ ਹੈ। ਪਰ ਇਸ ਰਿਪੋਰਟ ਦੇ ਵਿੱਚ ਅਫਸਾਨਾ ਖਾਨ ਦੀ ਕਿਰਦਾਰਕੁਸ਼ੀ ਕਰਨਾ ਮੇਰਾ ਮੰਤਵ ਨਹੀਂ ਹੈ। ਮੈਂ ਕਿਉਂਕਿ ਉਹ ਇੱਕ ਧੀ ਨੇ ਅਤੇ ਉਸ ਕਾਨੂੰਨ ਉਹਨਾਂ ਦੇ ਬਾਰੇ ਕੀ ਰਾਏ ਰੱਖਦਾ, ਇਸ ਤੋਂ ਪਹਿਲਾਂ ਮੈਂ ਕਿਸੇ ਸਿੱਟੇ 'ਤੇ ਪੁੱਜਾਂ ਜਾਂ ਉਹਨਾਂ ਦੀ ਕਿਰਦਾਰਕੁਸ਼ੀ ਕਰਾਂ ਜਾਂ ਉਹਨਾਂ ਨੂੰ ਪੂਰੇ ਇਸ ਪ੍ਰਕਰਨ ਦੇ ਲਈ ਜ਼ਿੰਮੇਵਾਰ ਕਰਾਰ ਦੇਵਾਂ, ਇਹ ਮੇਰਾ ਮੰਤਵ ਨਹੀਂ ਹੋਣਾ ਚਾਹੀਦਾ। ਸਾਡਾ ਮੰਤਵ ਹੈ ਜਿਹੜਾ ਉਹ ਸਿਰਫ ਜੋ ਤੱਥ ਨੇ ਉਹ ਤੁਹਾਡੇ ਸਾਹਮਣੇ ਰੱਖਣ ਦਾ। ਇਹ ਤੱਥ ਜਿਹੜੇ ਨੇ, ਜਿਹੜੀ ਅੱਜ ਦੀ ਮੈਂ ਰਿਪੋਰਟ ਕਰ ਰਿਹਾ ਵਾਂ, ਇਹਦੇ 'ਚ ਬਹੁਤ ਸਾਰੇ ਸੋਰਸਸ ਤੋਂ ਤੱਥ ਇਕੱਠੇ ਕੀਤੇ ਗਏ ਨੇ। ਅੱਜ ਦੀ ਪੇਸ਼ੀ ਦੇ ਬਾਬਤ ਜੋ ਤਲਬੀ ਕੀਤੀ ਗਈ ਸੀ ਉਹਦੇ ਬਾਬਤ ਅੰਗਰੇਜ਼ੀ ਵੈਬਸਾਈਟਸ ਤੋਂ ਕੁਝ ਸਰਚ ਕੀਤੀਆਂ ਗਈਆਂ ਨੇ। ਇਹਦੇ ਨਾਲ ਨਾਲ ਗੋਲਡੀ ਬਰਾੜ ਦੀਆਂ ਕੁਝ ਇੰਟਰਵਿਊਜ਼, ਕਿਉਂਕਿ ਜੋ ਤੱਥ ਮੀਡੀਆ ਛਾਪ ਰਿਹਾ ਇਹਦੇ ਨਾਲ ਨਾਲ ਕੁਝ ਹੋਰ ਤੱਥ, ਅਤੇ ਉਹ ਵੀ ਤੱਥ ਜਿਹੜੇ ਅਫਸਾਨਾ ਖਾਨ ਨੇ ਕੁਝ ਬਾਈਟਸ ਦਿੱਤੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਿੱਧੂ ਦੀ ਮੌਤ ਤੋਂ ਬਾਅਦ। ਤਾਂ ਖੈਰ ਆਪਾਂ ਜਿਹੜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਉਹ ਇਸ ਗੱਲ ਤੋਂ ਕਰਦੇ ਹਾਂ ਕਿ NIA ਨੇ ਆਖਿਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਪੁੱਛ ਪੜਤਾਲ ਕੀਤੀ ਕਿਉਂ ਅਫਸਾਨਾ ਖਾਨ ਤੋਂ। ਉਹਦਾ ਕਾਰਨ ਇਹ ਹੈ ਕਿ 5 ਘੰਟੇ ਤੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੈ ਅਤੇ ਲਾਰੈਂਸ ਗੈਂਗ ਅਤੇ ਕਤਲकांड ਦੇ ਨਾਲ ਜੁੜੀਆਂ ਬਾਕੀ ਦੋਸ਼ੀਆਂ ਨੇ ਜਿਹੜਾ ਇਹ ਖੁਲਾਸਾ ਕੀਤਾ ਕਿ ਅਫਸਾਨਾ ਖਾਨ ਦੇ ਬੰਬੀਹਾ ਗੈਂਗ ਦੇ ਨਾਲ ਸਬੰਧ ਹੈ, ਜਾਂ ਕਹਿ ਲਓ ਕਿ ਬੰਬੀਹਾ ਗੈਂਗ ਨਾਲ ਬਹਿਣੀ ਉੱਠਣੀ, ਜਾਂ ਕਹਿ ਲਓ ਕਰੀਬੀ ਹੈ। ਮੈਂ ਜਿਵੇਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਮੇਰਾ ਮੰਤਵ ਅਫਸਾਨਾ ਖਾਨ 'ਤੇ ਚਿੱਕੜ ਉਛਾਲੀ ਕਰਨਾ ਨਹੀਂ ਹੈ। ਇਹ ਰਿਪੋਰਟ ਕਹਿ ਰਹੀ ਹੈ ਕਿ 5 ਘੰਟੇ ਪੁੱਛ ਪੜਤਾਲ ਕੀਤੀ ਗਈ ਆ, ਉਸ ਤੋਂ ਬਾਅਦ ਅਫਸਾਨਾ ਖਾਨ ਬਾਰੇ ਕਿਹਾ ਗਿਆ ਕਿ ਉਹਦੇ ਬੰਬੀਹਾ ਗਰੁੱਪ ਦੇ ਨਾਲ ਲਿੰਕ ਨੇ, ਇਹ ਦੋਸ਼ ਲਾਏ ਗਏ ਨੇ। ਹੁਣ ਉਸ ਤੋਂ ਬਾਅਦ ਜਿਹੜਾ ਗੈਂਗਸਟਰ ਲਿੰਕ ਅਤੇ ਅੱਤਵਾਦੀ ਲਿੰਕ ਤੋਂ ਵੀ NIA ਪੜਤਾਲ ਕਰ ਰਹੀ ਹੈ। ਪਰ ਸੂਤਰਾਂ ਦੇ ਮੁਤਾਬਕ ਜਿਹੜੇ ਹਵਾਲਿਆਂ ਨਾਲ ਇਹ ਖਬਰ ਆ ਰਹੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ NIA ਨੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ, ਹਾਲ ਹੀ ਦੇ ਦਿਨਾਂ ਦੇ ਵਿੱਚ ਕੁਝ ਟਿਕਾਣਿਆਂ 'ਤੇ ਰੇਡਾਂ ਕੀਤੀਆਂ ਸੀਗੀਆਂ ਅਤੇ ਉਹਦੇ ਵਿੱਚ ਅਫਸਾਨਾ ਖਾਨ ਰਡਾਰ 'ਤੇ ਆਈ ਸੀਗੀ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਮੂਸੇਵਾਲੇ ਦਾ ਕਤਲ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦੀ ਵਜ੍ਹਾ ਬਣਿਆ। ਇਸੇ ਦੇ ਵਿੱਚ ਬੰਬੀਹਾ ਗੈਂਗ ਦੇ ਸਬੰਧ ਦੇ ਵਿੱਚ ਅਫਸਾਨਾ ਖਾਨ ਤੋਂ ਪੁੱਛਗਿੱਛ ਹੋਈ ਹੈ। ਹੁਣ ਗੋਲਡੀ ਬਰਾੜ ਨੇ ਵੀ ਜ਼ਿਕਰ ਕੀਤਾ ਸੀ, ਇੱਕ ਵੀਡੀਓ ਗੋਲਡੀ ਬਰਾੜ ਨੇ ਪਾਈ ਸੀ, ਉਹਦੇ ਵਿੱਚ ਜ਼ਿਕਰ ਸੀਗਾ। ਉਹ ਕਹਿੰਦੇ ਕਿ ਜਿਹੜੀ ਰਿਪੋਰਟ ਹੈ ਦੈਨਿਕ ਭਾਸਕਰ ਦੀ ਰਿਪੋਰਟ ਹੈ, ਉਹ ਕਹਿੰਦੇ ਕਿ ਮੂਸੇਵਾਲੇ ਦੇ ਕਤਲ ਤੋਂ ਬਾਅਦ ਮਾਸਟਰਮਾਈਂਡ ਜਿਹਨੇ ਜ਼ਿੰਮੇਵਾਰੀ ਲਈ ਹੈ, ਗੋਲਡੀ ਬਰਾੜ ਨੇ ਇੱਕ ਵੀਡੀਓ ਜਾਰੀ ਕੀਤਾ ਜਿਹਦੇ ਵਿੱਚ ਲਾਰੈਂਸ ਗੈਂਗ ਦੇ ਨਾਲ ਜੁੜੇ ਗੁਰਲਾਲ ਬਰਾੜ ਦੀ ਮਿਊਜ਼ਿਕ ਕੰਪਨੀ ਦਾ ਜ਼ਿਕਰ ਸੀ। ਪੁਲਿਸ ਜਾਂਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਦੇ ਭਾਈ ਗੁਰਲਾਲ ਬਰਾੜ ਨੇ ਅਫਸਾਨਾ ਖਾਨ ਨੂੰ ਕੋਈ ਗੀਤ ਕਰਨ ਦੇ ਲਈ ਕਿਹਾ ਸੀ, ਹਾਲਾਂਕਿ ਇਹਦੇ ਬਦਲੇ ਅਫਸਾਨਾ ਖਾਨ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਅਫਸਾਨਾ ਨੇ ਇਹ ਗੱਲ ਮੂਸੇਵਾਲੇ ਨੂੰ ਦੱਸਤੀ। ਫਿਰ ਅਫਸਾਨਾ ਨੂੰ ਗੁਰਲਾਲ ਬਰਾੜ ਦੇ ਗੈਂਗਸਟਰ ਕਨੈਕਸ਼ਨ ਦਾ ਪਤਾ ਲੱਗਿਆ ਤਾਂ ਉਹਨੇ ਗਾਣਾ ਗਾਉਣ ਤੋਂ ਹੀ ਇਨਕਾਰ ਕਰ ਦਿੱਤਾ। ਇਹ ਜਿਹੜੀਆਂ ਹੁਣ ਰਿਪੋਰਟਾਂ ਆਈਆਂ ਨੇ NIA ਦੀ 5 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ, ਇਹਦੇ ਵਿੱਚ ਇਹ ਕਿਹਾ ਗਿਆ ਕਿ ਅਫਸਾਨਾ ਨੂੰ ਜਦੋਂ ਗੁਰਲਾਲ ਬਰਾੜ ਦੇ ਗੈਂਗਸਟਰਾਂ ਦੇ ਲਿੰਕ ਦਾ ਬਾਰੇ ਪਤਾ ਲੱਗਿਆ ਤਾਂ ਉਹਨੇ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ। ਆਰਟਿਸਟ ਦੇਖੋ, ਕਈ ਆਰਟਿਸਟ ਦਿਲ ਦੇ ਬੜੇ ਕੋਮਲ ਹੁੰਦੇ ਆ, ਉਹ ਇਹਨਾਂ ਝੰਜਟਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਹਾਲਾਂਕਿ ਕਈਆਂ ਨੂੰ ਨਾ ਚਾਹੁੰਦੇ ਹੋਏ ਵੀ ਪੈਣਾ ਪੈਂਦਾ, ਇਹ ਵੀ ਮਜਬੂਰੀਆਂ ਨੇ। ਪਰ ਜਿਹੜੀ ਗੋਲਡੀ ਬਰਾੜ ਨੇ ਰਿਤੇਸ਼ ਲੱਖੀ ਦਾ ਮੈਂ ਇੰਟਰਵਿਊ ਦਾ ਜ਼ਿਕਰ ਕੀਤਾ, ਉਸ ਦੇ ਵਿੱਚ ਗੋਲਡੀ ਬਰਾੜ ਜ਼ਿਕਰ ਕਰਦਾ ਕਿ ਗੁਰਲਾਲ ਬਰਾੜ ਜਦੋਂ ਅਫਸਾਨਾ ਖਾਨ ਦੇ ਨਾਲ ਗਾਣੇ ਦੀ ਗੱਲ ਹੋਈ ਤਾਂ ਉਹਨੇ ਸਿੱਧੂ ਮੂਸੇਵਾਲੇ ਬਾਰੇ ਕੁਝ ਗੱਲਾਂ ਕਹਿ ਦਿੱਤੀਆਂ, ਜਿਹੜੀਆਂ ਕਿ ਜਿਵੇਂ ਆਪਾਂ ਆਮ ਹੀ
ਪਿੰਡਾਂ ਦੇ ਵਿੱਚ ਕਹਿ ਦਿੰਦੇ ਫਲਾਣੇ ਦਾ ਕੀ ਹੈ, ਧੌਂਕੇ ਦਾ ਕੀ ਹੈ, ਇਸ ਤਰ੍ਹਾਂ ਦੀ ਕੋਈ ਗੱਲਬਾਤ। ਉਹ ਗੱਲਬਾਤ ਸਿੱਧੂ ਮੂਸੇਵਾਲੇ ਦੇ ਕੋਲੇ ਪਹੁੰਚੀ। ਉਸ ਗੱਲਬਾਤ ਦੇ ਗੁਰਲਾਲ ਤੋਂ ਸਿੱਧੂ ਦੇ ਪਹੁੰਚਣ ਤੱਕ ਕਿਹਾ ਗਿਆ ਕਿ ਅਫਸਾਨਾ ਖਾਨ ਨੇ ਉਹਨੂੰ ਦੱਸਿਆ, ਤੇ ਫਿਰ ਉਹਨੇ ਦੋਸ਼ ਲਾਇਆ ਕਿ ਲੱਕੀ ਪਟਿਆਲ ਹੈ ਕੋਈ। ਲੱਕੀ ਪਟਿਆਲ ਸ਼ਾਇਦ ਇਹਦੇ 'ਚ ਵੀ ਜ਼ਿਕਰ ਆਇਆ ਹੋਣਾ ਉਸ ਬੰਦੇ ਦਾ। ਤਾਂ ਉਹ ਕਹਿੰਦੇ ਕਿ ਲੱਕੀ ਪਟਿਆਲ ਨੇ ਫਿਰ ਗੁਰਲਾਲ ਬਰਾੜ ਦਾ 10 ਦਿਨਾਂ ਬਾਅਦ ਕਤਲ ਕਰਤਾ। ਸੋ ਇਸ ਕਰਕੇ ਉਹ ਜ਼ਿੰਮੇਵਾਰੀ ਪਾ ਰਿਹਾ ਸਿੱਧੂ ਦੇ ਸਿਰ ਕਹਿ ਲਓ, ਜਾਂ ਕਹਿ ਲਓ ਕਿ ਅਫਸਾਨਾ ਦੇ ਸਿਰ ਕਹਿ ਲਓ, ਗੋਲਡੀ ਬਰਾੜ ਜਿਹੜਾ ਆਪਣੇ ਇੰਟਰਵਿਊ ਦੇ ਵਿੱਚ। ਤੇ ਇਹਦੇ ਨਾਲ ਹੀ ਉਹ ਜ਼ਿੰਮੇਵਾਰ ਕਰਾਰ ਦੇ ਰਿਹਾ ਅਫਸਾਨਾ ਖਾਨ ਨੂੰ ਕਿ ਉਹਦੀ ਗੁਰਲਾਲ ਦੀ ਮਿਊਜ਼ਿਕ ਕੰਪਨੀ ਸੀ ਤੇ ਇਹ ਜਿਹੜਾ ਝਗੜਾ ਹੋਇਆ। ਹੁਣ ਇਹ ਉੱਥੇ ਹੋਇਆ ਕੀ ਵਾਪਰਿਆ ਕਿ ਇਹਦੇ ਬਾਰੇ ਜਾਂ ਤਾਂ ਗੁਰਲਾਲ ਬਰਾੜ ਨੂੰ ਪਤਾ ਸੀ, ਉਹ ਇਸ ਦੁਨੀਆ 'ਚ ਨਹੀਂ ਹੈ, ਉਹਦਾ ਵੀ ਕਤਲ ਹੋ ਗਿਆ। ਮੂਸੇਵਾਲੇ ਨੂੰ ਪਤਾ ਸੀ, ਉਹ ਵੀ ਇਸ ਦੁਨੀਆ 'ਚ ਨਹੀਂ ਹੈ, ਉਹ ਵੀ ਉਹਨਾਂ ਮੂਸੇਵਾਲੇ ਦਾ ਵੀ ਕਤਲ ਹੋ ਗਿਆ। ਬਚੀ ਹੈ ਉਹਨਾਂ ਦੇ ਵਿੱਚੋਂ ਅਫਸਾਨਾ ਖਾਨ। ਹੁਣ ਅਫਸਾਨਾ ਖਾਨ ਨੇ NIA ਨੂੰ ਕੀ ਦੱਸਿਆ, ਜਾਂ NIA ਨੇ ਅਫਸਾਨਾ ਖਾਨ ਨੂੰ ਕਿਉਂ ਇਸ ਮਾਮਲੇ 'ਚ ਰੱਖਿਆ, ਇਹ ਹਲੇ ਮੀਡੀਆ ਦੇ ਵਿੱਚ ਨਹੀਂ ਆਇਆ। ਤੇ ਇਹ ਆਏ ਬਿਨਾਂ ਆਪਾਂ ਕਹਿ ਦਈਏ ਕਿ ਬੰਬੀਹਾ ਗਰੁੱਪ ਦੇ ਨਾਲ ਵਾਕਈ ਅਫਸਾਨਾ ਖਾਨ ਦੀਆਂ ਨਜ਼ਦੀਕੀਆਂ ਨੇ, ਤਾਂ ਐਡੀ ਛੇਤੀ ਕਿਸੇ ਸਿੱਟੇ ਤੇ ਪਹੁੰਚਣਾ ਬਹੁਤ ਗਲਤ ਹੈ। ਚਿੱਕੜ ਉਛਾਲੀ ਕਰਨਾ ਮੀਡੀਆ ਦਾ ਕੰਮ ਨਹੀਂ ਹੈ। ਮੀਡੀਆ ਦਾ ਕੰਮ ਜੱਜ ਬਣ ਕੇ ਜਜਮੈਂਟ ਸੁਣਾਉਣਾ ਨਹੀਂ ਹੈ। ਮੀਡੀਆ ਦਾ ਕੰਮ ਤੱਥਾਂ ਦੀ ਪੜਤਾਲ ਕਰਨਾ। ਜਿਵੇਂ ਮੈਂ ਗੋਲਡੀ ਬਰਾੜ ਦੀ ਇੰਟਰਵਿਊ ਦਾ ਜ਼ਿਕਰ ਕੀਤਾ, ਜਿਵੇਂ ਮੈਂ ਇਸੇ ਰਿਪੋਰਟ ਦੇ ਵਿੱਚ ਦੈਨਿਕ ਭਾਸਕਰ ਦੇ ਵਿੱਚ ਜੋ ਰਿਪੋਰਟ ਛਪੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ, ਉਹਦਾ ਜ਼ਿਕਰ ਕੀਤਾ। ਕੁਛ ਅਫਸਾਨਾ ਖਾਨ ਦੀਆਂ ਬਾਈਟਸ ਸੀਗੀਆਂ ਕਿ ਮੈਂ ਜਿਹੜਾ ਇਨਕਾਰ ਕੀਤਾ ਸੀ ਗਾਣੇ ਨੂੰ ਲੈ ਕੇ, ਉਹ ਇਸੇ ਕਰਕੇ ਕੀਤਾ ਸੀ ਮੇਰੇ ਕੋਲ ਕੁਛ ਕੰਮ ਦੀ ਵਜ੍ਹਾ ਸੀਗੀ। ਜਦ ਕਿ ਇਹਦੇ ਕਰਕੇ ਇੱਥੇ ਇਹ ਦੱਸਿਆ ਗਿਆ ਕਿ ਅਫਸਾਨਾ ਖਾਨ ਨੇ ਇਨਕਾਰ ਤਾਂ ਕੀਤਾ ਕਿਉਂਕਿ ਉਹਨੂੰ ਗੁਰਲਾਲ ਪੈਸੇ ਦੇਣ ਤੋਂ ਮੁੱਕਰ ਗਿਆ ਸੀ। ਹੁਣ ਸੱਚਾਈ ਕੀ ਹੈ, ਤੱਥ ਲੁਕੋਏ ਕਿਹੜੇ ਜਾ ਰਹੇ ਨੇ, ਦੱਸੇ ਕਿਹੜੇ ਜਾ ਰਹੇ ਨੇ, ਇਹਦੀ ਬਾਬਤ ਤਾਂ ਦੱਸ ਸਕਦੇ ਨੇ ਅਫਸਾਨਾ ਖਾਨ। ਪਰ ਆਪਾਂ ਇਸ ਗੱਲ ਨੂੰ ਇੱਥੇ ਹੀ ਛੱਡਦੇ ਹਾਂ। ਪਰ ਪਿਛਲੇ ਸਮੇਂ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੀ ਹੋਇਆ, ਮੂਸੇਵਾਲੇ ਦਾ ਕਤਲ ਹੋਇਆ, ਕਰਨ ਔਜਲੇ ਦੇ ਘਰ 'ਤੇ ਗੋਲੀਆਂ ਚੱਲੀਆਂ, ਪਰਮੀਸ਼ ਵਰਮੇ 'ਤੇ ਗੋਲੀ ਚੱਲੀ, ਗਿੱਪੀ ਗਰੇਵਾਲ ਨੂੰ ਗਰੇਵਾਲ ਤੋਂ ਫਰੌਤੀਆਂ ਮੰਗਣ ਦੀ ਗੱਲ ਜਿਹੜੀ ਹੈ ਸਾਹਮਣੇ ਆਈ। ਤੇ ਇਹ ਵੀ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ ਹੈ ਕਿ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ, ਉਹ ਉਹਦੇ ਰੱਖੜੀ ਬੰਨ੍ਹਦੀ ਸੀ ਤੇ ਉਹ ਬੜਾ ਉੱਚਾ ਰੁਤਬਾ ਭੈਣ ਦਾ ਜਿਵੇਂ ਆਪਾਂ ਮੰਨਦੇ ਆ ਤੇ ਉਹ ਮੰਨਦਾ ਸੀ। ਪਰ ਕੀ ਅਫਸਾਨਾ ਖਾਨ ਕਰਕੇ ਸਿੱਧੂ ਮੂਸੇਵਾਲੇ ਤੇ ਗੁਰਲਾਲ ਬਰਾੜ ਦੇ ਵਿੱਚ ਵਾਕਈ ਝਗੜਾ ਹੋਇਆ ਸੀ ਕਿ ਗੁਰਲਾਲ ਬਰਾੜ ਜਿਹੜਾ ਉਹਦੇ ਕਤਲ ਦੀ ਵਜ੍ਹਾ ਅਫਸਾਨਾ ਖਾਨ ਬਣੀ, ਜਾਂ ਵਾਕਈ ਜਿਹੜੇ ਗੋਲਡੀ ਬਰਾੜ ਕਹਿੰਦਾ ਕਿ ਲੱਕੀ ਪਟਿਆਲ ਗੈਂਗ ਨੇ ਜਾਂ ਬੰਬੀਹਾ ਗੈਂਗ ਨੇ, ਕੀ ਉਹ ਜਿਹੜਾ ਕਤਲ ਹੋਇਆ ਉਹ ਵਾਕਈ ਇਸ ਕਰਕੇ ਹੋਇਆ? ਕਿਉਂਕਿ ਵਿੱਕੀ ਮਿੱਡੂ ਖੇੜਾ ਦਾ ਜਦੋਂ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹਦੀਆਂ ਜਿਹੜੀਆਂ ਤਾਰਾਂ ਜੁੜੀਆਂ ਜਾਂਦੀਆਂ, ਉਹ ਸਿੱਧੂ ਮੂਸੇਵਾਲੇ ਦੇ ਮੈਨੇਜਰ ਅਰਸ਼ਦੀਪ ਸ਼ਾਇਦ ਉਹਦਾ ਨਾਮ ਹੈ, ਅਰਸ਼ਦੀਪ ਨਾਲ, ਤੇ ਨਾਲੋਂ ਨਾਲ ਇਹਦੇ ਵਿੱਚ ਕਿਹਾ ਜਾਂਦਾ ਕਿ ਆਰ ਨੇ ਦੀ ਭੂਆ ਦਾ ਪੁੱਤ ਜਿਹੜਾ ਉਹ ਵੀ ਉਹਨਾਂ ਦੇ ਨਾਲ, ਜਿਹੜੇ ਜਿਨ੍ਹਾਂ ਨੇ ਮਾਰਿਆ ਵਿੱਕੀ ਮਿੱਡੂ ਖੇੜੇ ਨੂੰ, ਤਾਂ ਉਹ ਉਹਨਾਂ ਦੇ ਨਾਲ ਸੀ, ਰਾਬਤੇ ਦੇ ਵਿੱਚ ਸੀਗੇ। ਖੈਰੇ ਤਾਂ ਨਹੀਂ ਕਹਿ ਸਕਦੇ ਕਿਉਂ ਨਹੀਂ ਮਰਵਾਇਆ, ਇਹ ਤਾਂ ਕਹਿਣਾ ਬਹੁਤ ਔਖਾ ਹੈ, ਸਥਾਪਿਤ ਕਰਨੀਆਂ ਚੀਜ਼ਾਂ ਬੜੀਆਂ ਔਖੀਆਂ ਨੇ। ਪਰ ਇਸ ਤੋਂ ਬਾਅਦ ਦੇਖੋ ਤੁਸੀਂ ਬੰਬੀਹਾ ਗਰੁੱਪ ਵੱਲੋਂ ਮਨਕੀਰ ਤੌਲਖ ਦਾ ਨਾਮ ਆ ਗਿਆ। ਸੋ ਇਹ ਸਭ ਤੋਂ ਵੱਡਾ ਇੱਕ ਕਾਮਨ ਸਵਾਲ ਹੈ ਕਿ ਇਹ ਚੱਲ ਕੀ ਰਿਹਾ ਮਿਊਜ਼ਿਕ ਇੰਡਸਟਰੀ ਦੀ, ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਨੇ, ਤੇ ਜਿਹੜੇ ਗਾਹੇ ਬਗਾਹੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਸਾਜ਼ਿਸ਼ ਨੂੰ, ਕਿਸੇ ਪੈਸੇ ਵਾਲੇ ਮਸਲੇ ਨੂੰ ਇਹਨਾਂ ਗੈਂਗਸਟਰਾਂ ਦੇ ਨਾਲ ਮਿਲ ਕੇ ਸੋਲਵ ਕਰਦੇ ਰਹਿੰਦੇ ਨੇ। ਤਾਂ ਇਹ ਹੋ ਕੀ ਰਿਹਾ ਕਿ ਪੋਲੀਟਿਕਸ ਹੈ ਜਿਹੜੀ ਗੈਂਗਸਟਰਾਂ ਦੇ ਜ਼ਰੀਏ ਕਲਾਕਾਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ, ਜਾਂ ਰਲਾ ਰਹੀ ਹੈ, ਜਾਂ ਉਹਨਾਂ ਤੋਂ ਚੰਗੇ ਮਾੜੇ ਕੰਮ ਕਰਵਾ ਰਹੀ ਹੈ। ਇਹ ਬਹੁਤ ਸਾਰੇ ਗੁੱਝੇ ਸਵਾਲ ਨੇ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਪਰ ਅਸਲ ਦੇ ਵਿੱਚ ਕੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਬਾਲੀਵੁੱਡ ਤੋਂ ਬਾਅਦ ਉਹਨਾਂ ਇੰਡਸਟਰੀ ਦੇ ਵਿੱਚੋਂ ਹੈ ਜਿਨ੍ਹਾਂ ਦਾ ਮਿਊਜ਼ਿਕ ਦਾ ਕੰਮ ਹਜ਼ਾਰਾਂ ਕਰੋੜਾਂ ਰੁਪਏ ਦੇ ਵਿੱਚ ਹੈ। ਇੱਥੇ ਬਹੁਤ ਵੱਡਾ ਸਰਮਾਇਆ, ਤੇ ਇਸ ਕਰਕੇ ਇਹ ਵੀ ਥਿਊਰੀ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਕਿ ਗੈਂਗਸਟਰਾਂ ਦੀ ਇਹਨਾਂ ਸਟਾਰਾਂ ਦੇ ਉੱਤੇ ਅੱਖ ਰਹਿੰਦੀ ਆ, ਉਹ ਇਹਨਾਂ ਤੋਂ ਹਫ਼ਤਾ ਵੀ ਲੈਂਦੇ ਨੇ, ਮਹੀਨਾ ਵੀ ਦਿੰਦੇ ਨੇ, ਤੇ ਹੋਰ ਬਹੁਤ ਸਾਰੇ ਕੰਮ ਕਢਵਾਉਂਦੇ ਨੇ। ਕਈ ਤਾਂ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਕਿ ਉਹ ਕਹਿੰਦੇ ਕਿ ਸਭ ਇਹ ਪੋਲੀਟਿਕਸ ਦਾ ਹੀ ਕੀਤਾ ਕਰਾਇਆ। ਜਿਹੜੇ ਨਸ਼ਾ ਤਸਕਰਾਂ ਨਾਲ ਕਦੇ ਆਪਾਂ ਦੇਖਿਆ ਕਿ ਜੇਲ੍ਹਾਂ ਦੇ ਵਿੱਚ ਮੁਲਾਕਾਤਾਂ ਦੀਆਂ ਕਈ ਗੱਲਾਂ ਸਾਹਮਣੇ ਆਈਆਂ ਕਲਾਕਾਰਾਂ ਦੇ ਵੱਲੋਂ, ਫਲਾਂ ਗੈਂਗਸਟਰ ਨੂੰ ਮਿਲਣਾ, ਫਲਾਂ ਨਸ਼ਾ ਤਸਕਰ ਨੂੰ ਮਿਲਣਾ, ਤਾਂ ਉਹ ਕਹਿੰਦੇ ਕਿ ਇੱਕ ਇਹ ਵੀ ਲਿੰਕ ਆ। ਹੁਣ ਜਿਹੜੇ ਕ੍ਰਾਈਮ ਰਿਪੋਰਟਰਸ ਨੇ ਉਹ ਕਹਿੰਦੇ ਕਿ ਜਿਹੜੇ ਕੁਛ ਕਲਾਕਾਰ ਨੇ ਜਿਹੜੇ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਟਾਰ ਨੇ, ਉਹ ਲੁਕਵਾਂ ਗੁੱਝੇ ਰੂਪ ਦੇ ਨਾਲ ਇਹਨਾਂ ਗੈਂਗਸਟਰਾਂ ਨੂੰ ਆਪਣੀ ਪ੍ਰੋਟੈਕਸ਼ਨ ਵਾਸਤੇ ਚੜਾਵਾ ਦਿੰਦੇ ਨੇ। ਸੋ ਇਹ ਵੀ ਆਪਾਂ ਖਬਰਾਂ ਸਾਰੇ ਸੁਣਦੇ ਰਹੇ ਹਾਂ। ਸੋ ਇਹ ਬੜੀਆਂ ਥਿਊਰੀਜ਼ ਨੇ ਜਿਹੜੀਆਂ ਪੋਲੀਟੀਕਲ ਐਨਾਲਿਸਟ, ਕ੍ਰਾਈਮ ਰਿਪੋਰਟਰਸ ਆਪੋ ਆਪਣੇ ਤਰੀਕੇ ਨਾਲ ਕਈ ਚੀਜ਼ਾਂ ਨੂੰ ਐਨਾਲਿਸਟ ਕਰਕੇ ਦਿੰਦੇ ਨੇ।
ਸੋ ਅਫਸਾਨਾ ਖਾਨ ਦੇ ਬੰਬੀਹਾ ਗਰੁੱਪ ਨਾਲ ਕੀ ਵਾਕਈ ਲਿੰਕ ਨੇ, ਇਹਦੀ ਜਾਂਚ ਹੁਣ NIA ਕਰ ਰਹੀ ਹੈ, ਕਿਉਂਕਿ ਗੁਰਲਾਲ ਬਰਾੜ ਦਾ ਇਹ ਕਹਿਣਾ ਸੀਗਾ, ਮਾਫ ਕਰਨਾ ਗੋਲਡੀ ਬਰਾੜ ਦਾ, ਕਿ ਗੁਰਲਾਲ ਬਰਾੜ ਦਾ ਕਤਲ ਦੀ ਵਜ੍ਹਾ ਜਿਹੜਾ ਕਤਲ ਹੋਇਆ ਬੰਬੀਹਾ ਗਰੁੱਪ ਨੇ ਕੀਤਾ, ਤਾਂ ਉਹਦੀ ਵਜ੍ਹਾ ਕਿਤੇ ਨਾ ਕਿਤੇ ਗੁਰਲਾਲ, ਅਫਸਾਨਾ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਆਪਦੀ ਕਨਵਰਸੇਸ਼ਨ ਸੀਗੀ ਉਹ ਵਜ੍ਹਾ ਬਣਿਆ, ਬਹੁਤ ਵੱਡੀ ਵਜ੍ਹਾ ਬਣਿਆ। ਸੋ ਉਸ ਤੋਂ ਬਾਅਦ ਪਰ ਹੁਣ ਆਪਾਂ ਇਸ ਗੱਲ ਤੇ ਵੀ ਥੋੜ੍ਹਾ ਜਿਹਾ ਵਿਚਾਰ ਕਰਦੇ ਚੱਲੀਏ ਵੀ ਦੇਖੋ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ, ਉਸ ਤੋਂ ਬਾਅਦ ਹੋਰ ਬਹੁਤ ਸਾਰੇ ਕਤਲ ਹੋਏ, ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ, ਮਿਊਜ਼ਿਕ ਇੰਡਸਟਰੀ 'ਚ ਆ ਜਾਈਏ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਪਰ ਇਹ ਰੁਕ ਕਿਉਂ ਨਹੀਂ ਰਿਹਾ ਸਿਲਸਿਲਾ? ਕਿ ਅਸੀਂ ਇਸ ਤਰ੍ਹਾਂ ਹੀ ਕਿ ਲੋਕ ਵਿਚਾਰੇ ਜਿਹੜੇ ਉਹ ਇੱਕ ਮੂਕ ਦਰਸ਼ਕ ਵਾਂਗ ਸਾਰਾ ਇਹ ਵੇਖਦੇ ਰਹਿਣਗੇ? ਕਿ ਸਰਕਾਰਾਂ ਦਾ ਕੋਈ ਕੰਮ ਨਹੀਂ ਹੈ? ਨਹੀਂ, ਸਰਕਾਰਾਂ ਦਾ ਕੰਮ ਹੈ। ਜੇ ਸਰਕਾਰਾਂ ਕੋਲ ਇੰਟੈਲੀਜੈਂਸ ਸੀਗੀ, ਜੇ ਸਰਕਾਰਾਂ ਕੋਲ ਇਨਪੁਟ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਹੋ ਸਕਦੀ ਹੈ, ਤਾਂ ਇੰਟੈਲੀਜੈਂਸ ਫੇਲੀਅਰ, ਇਨਪੁਟਸ ਦੇ ਜਿਹੜਾ ਉਹ ਗੌਰ ਨਾ ਕਰਨਾ, ਰੇਕੀਆਂ ਕਰਨਾ, ਸਿਕਿਉਰਿਟੀ ਵਿਦਡਰੋਲ ਕਰਕੇ ਉਹਦੀ ਮਸ਼ਹੂਰੀ ਕਰਨਾ, ਉਹਦਾ ਪ੍ਰਚਾਰ ਕਰਨਾ, ਅਤੇ ਉਸ ਤੋਂ ਬਾਅਦ ਕਾਤਲਾਂ ਦਾ ਭੱਜ ਕੇ ਨਿਕਲ ਜਾਣਾ, ਫੜੇ ਨਾ ਜਾਣਾ, ਫਿਰ ਜਦੋਂ ਫੜੇ ਜਾਣਾ ਉਸ ਤੋਂ ਬਾਅਦ ਫਿਰ ਫਰਾਰ ਹੋ ਜਾਣਾ। ਸੋ ਇਹਨੇ ਪੰਜਾਬ ਸਰਕਾਰ, ਪੰਜਾਬ ਪੁਲਿਸ, ਪੰਜਾਬ ਇੰਟੈਲੀਜੈਂਸ ਦੀ ਬਹੁਤ ਵੱਡੀ ਤੋਹੀਨ ਕਰਵਾਈ ਹੈ, ਔਰ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਰਕਾਰ ਦਾ, ਪੁਲਿਸ ਦਾ ਆਪਣਾ ਹੀ ਹੈ, ਇਹਦੇ ਤੋਂ ਭੱਜਿਆ ਨਹੀਂ ਜਾ ਸਕਦਾ। ਸੋ ਸਾਡਾ ਸਵਾਲ ਇਹੀ ਹੈ ਕਿ ਕਿੰਨਾ ਕੁ ਚਿਰ ਸਾਡੇ ਮੁੰਡੇ ਜਿਹੜੇ ਹੈ ਉਹਨਾਂ ਨੂੰ ਜਿਹੜੀ ਆ ਉਹ ਪੁਲਿਸ ਦੀ ਗੋਲੀ ਮਾਰਦੀ ਰਹੂਗੀ? ਜੇ ਉਹ ਕੁਰਾਹੇ ਪੈ ਗਏ ਤਾਂ ਕਿੰਨਾ ਕੁ ਚਿਰ ਜਿਹੜੇ ਆਹ ਲੋਕ ਇੰਡਸਟਰੀ ਦੇ ਨੇ, ਦੇਖੋ ਇਹਨਾਂ ਦਾ ਵੀ ਕਿਤੇ ਨਾ ਕਿਤੇ ਦੋਗਲਾ ਪੈਮਾਨਾ ਵਾ, ਇਹਨਾਂ ਦੀਆਂ ਵੀ ਨੇੜਤਾਵਾਂ ਨੇ, ਇਹ ਵੀ ਕੰਮ ਕਢਵਾਉਂਦੇ ਨੇ, ਬਾਅਦ ਦੇ ਵਿੱਚ ਜਦੋਂ ਅਗਲਾ ਕੰਮ ਲੈਂਦਾ ਫਿਰ ਚੀਕਾਂ ਨਿਕਲ ਜਾਂਦੀਆਂ ਨੇ। ਪਰ ਸਿੱਧੂ ਦੇ ਮਸਲੇ 'ਤੇ ਇਸ ਤਰ੍ਹਾਂ ਇੰਡਸਟਰੀ ਦਾ ਚੁੱਪ ਬੈਠ ਜਾਣਾ, ਇਹ ਬਹੁਤ ਮਾੜੀ ਗੱਲ ਹੈ। ਸਿੱਧੂ ਦੇ ਲਈ ਆਵਾਜ਼ ਚੁੱਕਣੀ ਚਾਹੀਦੀ ਸੀ। ਸਿੱਧੂ ਦੇ ਨਾਲ ਜੋ ਹੋਇਆ, ਰੇਕੀਆਂ ਹੁੰਦੀਆਂ ਨੇ, ਪਤਾ ਲੱਗਦਾ, ਇਨਪੁਟ ਹੁੰਦੀਆਂ ਨੇ, ਸ਼ਾਹਰੁਖ ਇਨਪੁਟ ਦਿੰਦਾ ਸਾਰੀ ਕਿ ਇਹ ਹੋ ਰਿਹਾ, ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ, ਬਾਵਜੂਦ ਇਹਦੇ। ਸੋ ਸਾਰੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਇਸ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਕਿ ਇੰਨਾ ਵੱਡਾ ਸਟਾਰ, ਇੱਕ ਆਮ ਜਾਂ ਬੰਦੇ ਦੋ ਕਾਰਾਂ 'ਤੇ ਚੜ੍ਹ ਕੇ ਆ ਕੇ ਅਤੇ ਉਹਨੂੰ ਮੁਕਾ ਕੇ ਤੁਰ ਗਏ, ਅਤੇ ਅੱਜ ਸਾਡੇ ਪੱਲੇ ਜਿਹੜੀ ਹੈ ਸਿਰਫ ਇਨਸਾਫ ਦੀ ਗੁਹਾਰ ਹੈ, ਹੋਰ ਕੁਝ ਬਚਿਆ ਨਹੀਂ ਹੈ। ਸੋ ਇਹ ਸਾਰਾ ਪ੍ਰਕਰਨ ਸੀਗਾ। NIA ਦੀ ਪੁੱਛ ਪੜਤਾਲ ਤੋਂ ਬਾਅਦ, ਅਫਸਾਨਾ ਖਾਨ ਦੇ 5 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਇੱਕ ਵਾਰ ਮੁੜ ਤੋਂ ਗੋਲਡੀ, ਸਿੱਧੂ ਮੂਸੇਵਾਲਾ, ਲੱਕੀ ਪਟਿਆਲ, ਗੁਰਲਾਲ ਬਰਾੜ, ਵਿੱਕੀ ਮਿੱਡੂ ਖੇੜਾ ਕਤਲਕਾਂਡ, ਅਰਸ਼ਦੀਪ ਅਤੇ ਉਹਦੇ ਨਾਲ ਆਰਨੇਤ ਦੀ ਭੂਆ ਦੇ ਮੁੰਡੇ ਦਾ ਜ਼ਿਕਰ ਆਉਂਦਾ, ਮਨਕੀਰਤ ਔਲਖ, ਇਹ 10-12 ਨਾਮ ਇੱਕ ਵਾਰ ਮੁੜ ਤੋਂ ਜਿਹੜੇ ਮੀਡੀਆ ਗਲਿਆਰਿਆਂ ਦੇ ਵਿੱਚ ਚਰਚਾਵਾਂ ਦਾ ਹਿੱਸਾ ਨੇ, ਅਤੇ NIA ਦੀ ਪੁੱਛ ਪੜਤਾਲ ਦੇ ਵਿੱਚ ਜਿਹੜੇ 10-12 ਨਾਮ ਨੇ ਇੱਕ ਵਾਰ ਮੁੜ ਤੋਂ ਗੂੰਜ ਰਹੇ ਨੇ। ਪਰ ਅਸੀਂ ਫਿਰ ਇਸ ਗੱਲ 'ਤੇ ਪੂਰੇ ਹਾਮੀਦਾਰ ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਜਿਹੜਾ ਉਹਦੇ ਮਾਪਿਆਂ ਨੂੰ ਮਿਲਣਾ ਚਾਹੀਦਾ, ਅਤੇ ਇਹ ਵੀ ਮਿਲਣਾ ਚਾਹੀਦਾ ਕਿ ਕਿਹਦੀ ਸ਼ਹਿ 'ਤੇ ਕਰੋੜਾਂ ਰੁਪਏ ਦੀਆਂ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਕਿਹੜੇ ਬੰਦੇ ਸੀਗੇ ਜਿਹੜੇ ਇਹਨਾਂ ਗੈਂਗਸਟਰਾਂ ਨੂੰ ਪ੍ਰਫੁੱਲਿਤ ਕਰਦੇ ਰਹੇ, ਅਤੇ ਇਹਨਾਂ ਤੋਂ ਉਹਨਾਂ ਨੇ ਜਾਇਜ਼ ਤੇ ਨਜਾਇਜ਼ ਕੰਮ ਕਰਾਏ। ਇਸ ਮਾਮਲੇ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦੇ ਨਾਮ ਵੀ ਬੋਲ ਰਹੇ ਨੇ ਸਿੱਧੇ ਢੰਗ ਨਾਲ, ਸਿੱਧੇ ਨਹੀਂ, ਇਹ ਨਹੀਂਗਾ ਕਿ ਕਿਸੇ ਪੋਲੀਟੀਸ਼ੀਅਨ ਨੂੰ NIA ਨੇ ਆਪਦੇ ਕੋਲ ਤਲਬ ਕੀਤਾ, ਤਾਂ ਉਹਨਾਂ ਦੀ ਭੂਮਿਕਾ ਬਾਰੇ ਵੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਬਹੁਤ ਬਹੁਤ